ਅਕਤੂਬਰ 2023 ਦੇ ਵਿੱਚ ਹਮਾਸ ਦੀ ਜਿਹੜੀ ਕਾਰਵਾਈ ਸੀ ਕਿਡਨੈਪਿੰਗ ਔਰ ਦੂਜੇ ਬਹੁਤ ਸਾਰਿਆਂ ਦੇ, ਉਹ ਵੀ ਕੰਡੈਮਨੇਬਲ ਹੈ। ਲੇਕਿਨ ਉਹਦੀ ਆੜ ਦੇ ਵਿੱਚ ਜਿਹੜੀ ਕਲੈਕਟਿਵ ਪਨਿਸ਼ਮੈਂਟ ਦੇ ਨਾਂ ਥੱਲੇ ਤੁਸੀਂ 70,000 ਔਰਤਾਂ ਮਰਦ ਬੱਚੇ 2/3 ਨੇ ਉਹਨਾਂ ਨੂੰ ਮਾਰ ਦਿੰਦੇ ਹੋ। ਉਹਨਾਂ ਨੂੰ ਉਹਨਾਂ ਦੀ ਧਰਤੀ ਜਿੱਥੇ ਉਹ ਰਹਿ ਰਹੇ ਨੇ ਉਹ ਪਹਿਲਾਂ ਹੀ ਜਿਹੜੇ ਨੇ ਉਹ ਇਵੇਂ ਹੀ ਹੈ ਜਿਵੇਂ ਉਹਨਾਂ ਨੂੰ ਤੂਸਿਆ ਹੋਇਆ ਉਹਦੇ 'ਚ ਕੰਸੈਂਟਰੇਸ਼ਨ ਕੈਂਪਾਂ 'ਚ ਰੱਖਿਆ ਹੁੰਦਾ ਸੀ। ਲੇਕਿਨ ਤੁਸੀਂ ਉਹ ਵੀ ਉਹਨਾਂ ਦਾ ਜਿਹੜੀ ਸਿਰ ਤੋਂ ਛੱਤ ਖੋਹ ਰਹੇ ਹੋ। ਲਗਾਤਾਰ ਹਮਲੇ, ਬੰਬਾਰਡਮੈਂਟ, ਦੂਜੇ ਤੀਜੇ UN ਦੇ ਰੈਜ਼ੋਲੂਸ਼ਨ, ਉਹਦੀ ਕੋਈ ਪਰਵਾਹ ਨਹੀਂ ਹੈ। ਉਹਨਾਂ ਦੇ ਬੜੇ ਮਾਣ ਨਾਲ ਉਹਨਾਂ ਦਾ ਇਜ਼ਰਾਈਲ ਦਾ ਡਿਫੈਂਸ ਮਿਨਿਸਟਰ ਕਹਿ ਰਿਹਾ ਗਾਜ਼ਾ ਇਜ਼ ਬਰਨਿੰਗ ਆਫਟਰ ਹੈਵੀ ਸਟ੍ਰਾਈਕਸ ਓਵਰਨਾਈਟ ਅਕ੍ਰੋਸ ਗਾਜ਼ਾ। ਔਰ ਇਹ ਜਿਹੜੇ ਨੇ ਉਹਨਾਂ ਨੇ ਕਿਹਾ ਜੀ ਅਸੀਂ ਬਿਲਕੁਲ ਹੋਰ ਹਮਲੇ ਕਰਾਂਗੇ ਔਰ ਲਗਾਤਾਰ ਤਾਂ। ਔਰ ਇਸ ਪੀਰੀਅਡ ਜਦੋਂ ਇਹ ਹੋ ਰਿਹਾ ਵੀ ਸੀਜ਼ਫਾਇਰ ਟਰੰਪ ਦੀ ਅਪੀਲ ਦੇ ਉੱਤੇ ਕਤਰ ਨੇ ਇਨੀਸ਼ੀਏਟਿਵ ਲੈ ਕੇ ਹਮਾਸ ਜਿਹੜਾ ਕਿ ਆਲਮੋਸਟ ਐਗਰੀ ਕਰ ਰਿਹਾ ਸੀ ਜੋ ਵੀ ਇਹਨਾਂ ਦੀਆਂ ਸ਼ਰਤਾਂ ਸੀ ਜਾਂ ਉਹਨਾਂ ਦੀਆਂ ਆਪਣੀਆਂ ਸ਼ਰਤਾਂ ਸੀ, ਔਰ ਜਦੋਂ ਗੱਲਬਾਤ ਦੇ ਲਈ ਉਹਨਾਂ ਨੇ ਇਕੱਠੇ ਹੋਣਾ ਸੀ ਜਿਸ ਥਾਂ ਤੇ ਦੋਹਾ ਕਤਰ 'ਚ, ਉਸ ਦੇ ਉੱਤੇ ਇਜ਼ਰਾਈਲ ਦਾ ਅਟੈਕ, ਉਸ ਬਿਲਡਿੰਗ ਦੀ ਤਬਾਹੀ। 50 ਮੁਲਕ ਉਹਨਾਂ ਦੇ ਹੈਡ ਆਫ ਦਾ ਸਟੇਟ ਦਾ ਸ਼ੇਖ ਮਿਲ ਰਹੇ ਨੇ ਤੇ ਅਮਰੀਕਾ ਦੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਇਜ਼ਰਾਈਲ ਪਹੁੰਚ ਜਾਂਦੇ ਨੇ ਔਰ ਉਹ ਇਹਦੇ ਬਾਵਜੂਦ ਉਹ ਕਹਿੰਦੇ ਨੇ ਕਿ ਜੀ ਅਸੀਂ ਇਜ਼ਰਾਈਲ ਦੇ ਨਾਲ ਖੜੇ। ਅਸੀਂ ਜਦੋਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਸਾਨੂੰ ਲੱਗਦਾ ਵੀ ਸਾਡੀ ਕੋਈ ਆਵਾਜ਼ ਨਹੀਂ, ਕੋਈ ਸਾਡਾ ਮੁਲਕ ਹੁੰਦਾ ਸਿੱਖਾਂ ਦਾ ਕਿਸੇ ਹੋਰ ਪਾਸੇ ਸਾਡੀ ਐਡਵੋਕੇਸੀ ਕਰਦਾ। ਪਰ ਜਦੋਂ ਮੈਂ ਇਹ ਹਾਲ ਦੇਖਦਾ ਕਿ ਵੀ 60-70% ਦੁਨੀਆ ਦੀ ਐਨਰਜੀ ਦੇ ਉੱਤੇ ਬੈਠੇ ਨੇ, ਯੈਲੋ ਗੋਲਡ ਦੇ ਉੱਤੇ, ਇੰਨਾ ਵੱਡਾ ਨੰਬਰ ਹੈ, 1.5-2 ਬਿਲੀਅਨ ਦੀ ਆਬਾਦੀ, ਕੋਈ ਛੋਟੀ ਆਬਾਦੀ ਨਹੀਂ ਹੈ। ਔਰ ਫਲਸਤੀਨ 'ਚ, ਕਸ਼ਮੀਰ 'ਚ ਵੀ ਤੁਸੀਂ ਖਲੋ ਵੀ ਨਹੀਂ ਸਕਦੇ ਆਪਣੇ ਲੋਕਾਂ ਦੇ ਨਾਲ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਜ਼ਰਾਈਲ ਵੱਲੋਂ ਗਜ਼ਾ ਵਿੱਚ ਬੇਗੁਨਾਹ ਫਲਸਤੀਨੀਆਂ ਦੀ ਨਸਲਕੁਸ਼ੀ ਜਾਰੀ ਹੈ ਔਰ ਦੂਸਰੇ ਪਾਸੇ ਇਜ਼ਰਾਈਲ ਵੱਲੋਂ ਹਮਾਸ ਲੀਡਰਾਂ ਨੂੰ ਮਾਰਨ ਲਈ ਦੋਹਾ ਕਤਰ ਵਿੱਚ ਕੀਤੇ ਗਏ ਹਮਲੇ ਦੀ ਨਿਖੇਧੀ ਲਈ ਕਤਰ ਵਿੱਚ 50 ਦੇ ਕਰੀਬ ਮੁਸਲਮਾਨ ਮੁਲਕਾਂ ਦੇ ਪ੍ਰੈਜ਼ੀਡੈਂਟ ਤੇ ਸ਼ੇਖ ਜਿਹੜੇ ਰਾਜੇ ਨੇ ਉਹ ਇਕੱਠੇ ਹੋਏ ਹੈ। ਸੋ ਵਿਊਅਰਸ ਜਾਪਦਾ ਨਹੀਂ ਕਿ ਉਹਨਾਂ ਨੇ ਬਿਨਾਂ ਟਾਰਾ ਮਾਰਨ ਦੇ ਇਜ਼ਰਾਈਲ ਦੇ ਖਿਲਾਫ ਕੋਈ ਰਣਨੀਤੀ ਵਧਾਈ ਹੋਵੇ ਜਾਂ ਬਣਾਈ ਹੋਵੇ। ਸੋ ਇਹ ਹੈ ਬਿਗਾੜਤੀ ਦੀ ਸਿਖਰ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਨ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਆਪਣੇ ਘੱਲੂਘਾਰਿਆਂ ਬਾਰੇ 84 ਤੋਂ ਪਹਿਲਾਂ ਇਤਿਹਾਸ ਦੇ ਵਿੱਚ ਹੀ ਪੜ੍ਹਦੇ ਸੀ। ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ। 47 ਦੀ ਸਿਵਲ ਵਾਰ ਦੀਆਂ ਕਹਾਣੀਆਂ ਆਪਣੇ ਪੇਰੈਂਟਸ ਤੋਂ ਸੁਣੀਆਂ। ਜੂਨ 84 ਦਾ ਘੱਲੂਘਾਰਾ ਅੱਖੀਂ ਦੇਖਿਆ। ਉਹ ਸਾਰੇ ਨੂੰ ਉਸ ਤੋਂ ਬਾਅਦ ਦੇ ਹਾਲਾਤ ਸਮਝ ਆਏ ਕਿ ਘੱਲੂਘਾਰੇ ਦਾ ਮਤਲਬ ਕੀ ਹੁੰਦਾ ਹੈ ਜਾਂ ਸਟੇਟ ਜਦੋਂ ਪਰਸੀਕਿਊਟ ਕਰਦੀ ਹੈ। ਫਿਰ ਨਵੰਬਰ 84 ਜਿਹੜਾ ਕਿ ਜਿਸ ਹਾਲਾਤ ਦੇ ਵਿੱਚ ਢੂੰਡ ਕੇ ਸ਼ਿਕਾਰ ਕੀਤਾ ਗਿਆ ਸਿੱਖਾਂ ਦਾ, ਉਹਨੇ ਜਿਹੜਾ ਹਿੰਦੂ ਨਿਰਦਈ ਪੁਣਾ ਹੈ ਉਸ ਦੀਆਂ ਸਿਖਰਾਂ ਨੂੰ ਛੋਹਿਆ ਔਰ ਉਸ ਨੂੰ ਵੀ ਸਾਰਿਆਂ ਨੇ, ਜਿਹੜੀ ਸਾਡੀ ਜਨਰੇਸ਼ਨ ਨੇ ਉਸ ਨੂੰ ਦੇਖਿਆ। ਫਿਰ ਪੰਜਾਬ 'ਚ ਅਣਪਛਾਤੀਆਂ ਲਾਸ਼ਾਂ ਦੀ ਕਹਾਣੀ, ਬਲਦੇ ਸਿਵੇ, ਦਰਿਆਵਾਂ 'ਚ ਰੁੜਦੀਆਂ ਲਾਸ਼ਾਂ, ਔਰ ਉਸ ਸਭ ਨੂੰ ਡਿਨਾਈ ਕਰਦੇ ਹਾਂ। ਔਰ ਸਰਕਾਰ ਤਾਂ ਡਿਨਾਈ ਕਰਦੀ ਸੀ ਜਿਵੇਂ ਸਾਰੀ ਕਰਾਊਡ, ਸਾਰੀ ਭੀੜ, ਸਾਰਾ ਮੀਡੀਆ ਜਿਹੜਾ ਉਹਨਾਂ ਦੇ ਕੰਟਰੋਲ ਵਾਲਾ ਸੀ, ਉਹ ਸਿੱਖਾਂ ਨੂੰ ਹੀ ਉਸ ਦੇ ਲਈ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਦੱਸਦੇ। ਫਿਰ ਕਸ਼ਮੀਰੀਆਂ ਦੇ ਨਾਲ ਜੋ ਹੋਇਆ ਲਗਾਤਾਰਤਾ ਨਾਲ ਹੋ ਰਿਹਾ। ਲੇਕਿਨ ਜਿਸ ਲੈਵਲ ਦੇ ਉੱਤੇ ਜਦੋਂ ਕਿ ਅਸੀਂ ਫਲਸਤੀਨ ਦੇ ਇਸ਼ੂ, ਜਿਹੜਾ ਉਹਨਾਂ ਦਾ ਮੁਲਕ ਜਿੱਥੇ ਯੂਰਪ ਦੀ ਜਿਹੜੀ ਕਲੈਕਟਿਵ ਗਿਲਟ ਸੀ ਸੈਕੰਡ ਵਰਲਡ ਵਾਰ ਦੇ ਦੌਰਾਨ, ਜਿਹੜੀ ਨਾਜ਼ੀਆਂ ਜਾਂ ਫਾਸ਼ੀਵਾਦੀਆਂ ਦੀ ਪਰਸੀਕਿਊਸ਼ਨ ਜਿਹੜੀ ਉਹਨਾਂ ਨੇ ਕੀਤੀ ਯਹੂਦੀਆਂ ਦੀ, ਜਿਹੜੀ ਯੂਰਪ 'ਚ ਹੋਈ, ਇਹ ਗੁਨਾਹਗਾਰ ਸੀ। ਔਰ ਉਸ ਗਿਲਟ 'ਚੋਂ ਪੈਦਾ ਹੋਏ ਇਜ਼ਰਾਈਲ ਦੇ ਮੁਲਕ ਦੇ ਕਾਨਸੈਪਟ ਨੂੰ 2 ਸਟੇਟ ਫਾਰਮੂਲੇ ਦੇ ਨਾਲ UN ਦੇ ਵਿੱਚ ਡਿਵੀਜ਼ਨ ਦੀ ਲਾਈਨ, ਔਰ ਇਹਨਾਂ ਸਾਰੇ ਪਾਰਟ 'ਚ ਕਿਵੇਂ ਫਲਸਤੀਨੀਆਂ ਨੂੰ ਉਹਨਾਂ ਦੇ ਆਪਣੇ ਘਰ ਦੇ ਵਿੱਚ ਹੀ ਜਿਹੜਾ ਉਹ ਉਜਾੜ ਦਿੱਤਾ ਗਿਆ। ਉਹਨਾਂ ਦਾ ਵੱਡਾ ਜਿਹੜਾ ਦੇਸ਼ ਨਿਕਾਲਾ, ਐਕਸਪਲਸ਼ਨ, ਜਿਸ ਦੇ ਲਈ ਉਹ ਪਹਿਲਾਂ ਹੀ ਨਕਬਾ ਜਿਹਨੂੰ ਕਹਿੰਦੇ ਨੇ, ਉਹ ਤਾਂ ਹੈ ਹੀ ਸੀ ਉਸ ਪੀਰੀਅਡ ਦਾ। ਪਰ ਅੱਜ ਜੋ ਕੁਝ ਫਿਰ ਜਿਵੇਂ ਵੈਸਟ ਬੈਂਕ ਦੇ ਵਿੱਚ ਲਿਆ ਕੇ ਸੈਟਲਮੈਂਟਸ ਕਰਨੀਆਂ, ਇਹਦੇ ਬਾਵਜੂਦ UN ਮਤਾ ਕਰ ਰਹੀ ਹੈ
ਇਹ ਨਹੀਂ ਹੋਏਗਾ, ਉਹ ਲਗਾਤਾਰ ਉਹਨਾਂ ਦੀ ਨੀਤੀ ਜਾਰੀ ਜੋ ਗਜ਼ਾ ਦੇ ਵਿੱਚ ਹੋ ਰਿਹਾ। ਔਰ ਇਸ ਵੇਲੇ ਬੇਸ਼ੱਕ ਅਕਤੂਬਰ 2023 ਦੇ ਵਿੱਚ ਹਮਾਸ ਦੀ ਜਿਹੜੀ ਕਾਰਵਾਈ ਸੀ, ਕਿਡਨੈਪਿੰਗ ਔਰ ਦੂਜੇ ਬਹੁਤ ਸਾਰਿਆਂ ਦੇ, ਉਹ ਵੀ ਕੰਡੈਮਨੇਬਲ ਹੈ, ਲੇਕਿਨ ਉਹਦੀ ਆੜ ਦੇ ਵਿੱਚ ਜਿਹੜੀ ਕਲੈਕਟਿਵ ਪਨਿਸ਼ਮੈਂਟ ਦੇ ਨਾਂ ਥੱਲੇ ਤੁਸੀਂ 70,000 ਔਰਤਾਂ, ਮਰਦ, ਬੱਚੇ 2/3 ਨੇ ਉਹਨਾਂ ਨੂੰ ਮਾਰ ਦਿੰਦੇ ਹੋ। ਉਹਨਾਂ ਨੂੰ ਉਹਨਾਂ ਦੀ ਧਰਤੀ ਜਿੱਥੇ ਉਹ ਰਹਿ ਰਹੇ ਨੇ, ਉਹ ਪਹਿਲਾਂ ਹੀ ਜਿਹੜੇ ਨੇ ਉਹ ਇਵੇਂ ਹੀ ਹੈ ਜਿਵੇਂ ਉਹਨਾਂ ਨੂੰ ਤੂਸਿਆ ਹੋਇਆ ਉਹਦੇ 'ਚ ਕੰਸਨਟ੍ਰੇਸ਼ਨ ਕੈਂਪਾਂ 'ਚ ਰੱਖਿਆ ਹੁੰਦਾ ਸੀ। ਲੇਕਿਨ ਤੁਸੀਂ ਉਹ ਵੀ ਉਹਨਾਂ ਦਾ ਜਿਹੜੀ ਸਿਰ ਤੋਂ ਛੱਤ ਖੋਹ ਰਹੇ ਹੋ। ਲਗਾਤਾਰ ਹਮਲੇ, ਬੰਬਾਰਡਮੈਂਟ, ਦੂਜੇ ਤੀਜੇ UN ਦੇ ਰੈਜ਼ੋਲੂਸ਼ਨ, ਨਹੀਂ ਤਾਂ ਉਹਦੀ ਕੋਈ ਪਰਵਾਹ ਨਹੀਂ ਹੈ। ਔਰ ਅੱਜ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਤਾਂ ਉਹਨਾਂ ਨੇ ਪੂਰਾ ਜਿਹੜਾ, ਔਰ ਉਹਦੇ 'ਚ ਉਹਨਾਂ ਦੇ ਬੜੇ ਮਾਣ ਨਾਲ ਉਹਨਾਂ ਦਾ ਇਜ਼ਰਾਈਲ ਦਾ ਡਿਫੈਂਸ ਮਿਨਿਸਟਰ ਕਹਿ ਰਿਹਾ ਗਾਜ਼ਾ ਇਜ਼ ਬਰਨਿੰਗ ਆਫਟਰ ਹੈਵੀ ਸਟ੍ਰਾਈਕਸ ਓਵਰਨਾਈਟ ਅਕ੍ਰੋਸ ਗਾਜ਼ਾ। ਔਰ ਇਹ ਜਿਹੜੇ ਨੇ ਉਹਨਾਂ ਨੇ ਕਿਹਾ ਜੀ ਅਸੀਂ ਬਿਲਕੁਲ ਹੋਰ ਹਮਲੇ ਕਰਾਂਗੇ ਔਰ ਲਗਾਤਾਰ ਤਾਂ। ਔਰ ਇਸ ਪੀਰੀਅਡ ਜਦੋਂ ਇਹ ਹੋ ਰਿਹਾ ਵੀ ਸੀਜ਼ਫਾਇਰ ਟਰੰਪ ਦੀ ਅਪੀਲ ਦੇ ਉੱਤੇ ਕਤਰ ਨੇ ਇਨੀਸ਼ੀਏਟਿਵ ਲੈ ਕੇ ਹਮਾਸ ਜਿਹੜਾ ਕਿ ਆਲਮੋਸਟ ਐਗਰੀ ਕਰ ਰਿਹਾ ਸੀ ਜੋ ਵੀ ਇਹਨਾਂ ਦੀਆਂ ਸ਼ਰਤਾਂ ਸੀ ਜਾਂ ਉਹਨਾਂ ਦੀਆਂ ਆਪਣੀਆਂ ਸ਼ਰਤਾਂ ਸੀ। ਔਰ ਜਦੋਂ ਗੱਲਬਾਤ ਦੇ ਲਈ ਉਹਨਾਂ ਨੇ ਇਕੱਠੇ ਹੋਣਾ ਸੀ ਜਿਸ ਥਾਂ 'ਤੇ ਦੋਹਾ ਕਤਰ 'ਚ, ਉਸ ਦੇ ਉੱਤੇ ਇਜ਼ਰਾਈਲ ਦਾ ਅਟੈਕ, ਉਸ ਬਿਲਡਿੰਗ ਦੀ ਤਬਾਹੀ, ਇਹ ਤਾਂ ਉਹਨਾਂ ਨੂੰ ਪਹਿਲਾਂ ਇੰਟੈਲੀਜੈਂਸ ਮਿਲ ਗਈ ਹਮਾਸ ਦੇ ਲੀਡਰਾਂ ਨੂੰ, ਜਾਂ ਕੋਈ ਕੁਦਰਤ ਵੱਲੋਂ ਹੁੰਦਾ ਉਹਨਾਂ ਦਾ ਬਚਾਅ ਹੋ ਗਿਆ, ਜੋ ਉਹਨਾਂ ਦਾ ਦਾਅਵਾ ਹੈ ਪਤਾ ਨਹੀਂ। ਉਹਦੇ 'ਚ ਹਾਲਾਂ ਜਿਹੜਾ ਮੁੱਖ ਲੀਡਰ ਹੈ ਹਮਾਸ ਦਾ, ਉਹਦਾ ਲੜਕਾ ਮਾਰਿਆ ਗਿਆ। ਔਰ ਕਤਾਰ ਨੇ ਇਸ ਦੇ ਉੱਤੇ ਬੜਾ ਸਟਰੋਂਗ ਜਿਹੜਾ ਬਿਆਨ ਕੀਤਾ, ਬਾਕੀ ਮੁਲਕਾਂ ਨੇ ਵੀ ਕੀਤਾ। ਉਹਨੇ ਇਕੱਠ ਵੀ ਸੱਦ ਲਿਆ ਕਿ ਭਾਈ ਇਹ ਸਾਡੀ ਸੋਵਰਨਿਟੀ ਵਾਇਲੇਟ ਹੋਈ ਹੈ। ਔਰ ਦੂਸਰਾ ਲਗਭਗ 50 ਮੁਲਕ, ਕਿਉਂਕਿ 56 ਮੁਲਕ ਨੇ OIC ਔਰ ਇਸਲਾਮਿਕ ਮੁਲਕ, 50 ਦੇ ਕਰੀਬ ਉਹਨਾਂ ਦੇ ਹੈਡ ਆਫ ਸਟੇਟ, ਜਿਹਨਾਂ 'ਚ ਸਾਊਦੀ ਅਰੇਬੀਆ ਦੇ ਵੀ, ਟਰਕੀ ਵੀ, ਈਰਾਨ ਦੇ ਪ੍ਰੈਜ਼ੀਡੈਂਟ ਵੀ, ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਵੀ। ਹੁਣ ਜਿਹੜੀ ਹੋਪਿੰਗ ਅਗੇਂਸਟ ਹੋਪ ਇਜ਼ ਦਾ ਫੋਲੀ ਆਫ ਹਿਊਮਨ ਨੇਚਰ, ਅਸੀਂ ਜਿਹੜੇ ਇੱਕ ਹਮਦਰਦੀ ਰੱਖਦੇ ਹਾਂ ਕਿ ਭਾਈ ਕਿਉਂਕਿ ਅਸੀਂ ਖੁਦ ਉਸ ਪਰਸੀਕਿਊਸ਼ਨ 'ਚੋਂ ਗੁਜ਼ਰ ਰਹੇ ਹਾਂ, ਸਾਡੀਆਂ ਹਮਦਰਦੀਆਂ ਫਲਸਤੀਨੀਆਂ ਦੇ ਨਾਲ ਨੇ ਕਿ ਭਾਈ 2 ਸਟੇਟ ਫਾਰਮੂਲਾ ਜਿਹੜਾ ਮੰਨਿਆ ਹੋਇਆ, ਜਿਹੜਾ ਓਸਲੋ ਅਕੋਰਡ 'ਚੋਂ ਵੀ ਨਿਕਲਿਆ 1993, ਜਿਹਦੀ ਜਾਮਨੀ ਅਮਰੀਕਾ ਨੇ ਦਿੱਤੀ ਹੋਈ ਹੈ, UN ਦੇ ਮਤੇ ਨੇ, ਸਾਡੀ ਹਮਦਰਦੀ ਤਾਂ ਕਿਤੇ ਵੀ ਜਿੱਥੇ ਤੇ ਜ਼ੁਲਮ ਹੁੰਦਾ ਉਹਦੇ ਨਾਲ ਹੈ। ਔਰ ਇਹ ਇਜ਼ਰਾਈਲ ਜਿਵੇਂ ਖੁੱਲ੍ਹੇਆਮ ਪਹਿਲੇ ਘੱਲੂਘਾਰਿਆਂ ਜਾਂ ਹੌਲੋਕਾਸਟ ਤੋਂ ਬਾਅਦ 'ਚ ਪਤਾ ਲੱਗਾ ਵੀ ਕਿਹਦੇ ਨਾਲ ਕੀ ਹੋਇਆ, ਇਹ ਤਾਂ ਸ਼ਰੇਆਮ। ਔਰ ਇਹਦੇ ਬਾਵਜੂਦ ਕਿ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਇਹਨੂੰ, ਔਰ ਉਹ ਸਾਊਥ ਅਫਰੀਕਾ ਲੈ ਕੇ ਗਿਆ ਕੇਸ ਫਲਸਤੀਨ ਦੀ ਜਿਹੜੀ ਨਸਲਕੁਸ਼ੀ ਹੋ ਰਹੀ। ਹੁਣ ਕਿੰਨੀਆਂ ਰਿਪੋਰਟਾਂ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ, UN investigator says Israel committing genocide in Gaza, Israel rejects distorted and false report। ਹੁਣ ਈਵਨ ਯੂਨਾਈਟਿਡ ਨੇਸ਼ਨਸ ਦੇ ਇਨਵੈਸਟੀਗੇਟਰਸ ਨੇ ਵੀ ਇਹ ਕਨਕਲੂਡ ਕੀਤਾ ਹੈ, ਉਹ ਕਈ ਵਾਰੀ ਕਰ ਚੁੱਕੇ ਨੇ ਕਿ ਭਾਈ ਉਹ ਜਿਹੜਾ ਜੈਨੋਸਾਈਡ ਕਰ ਰਿਹਾ। ਔਰ ਉਹ ਕਹਿ ਰਿਹਾ ਕਿ ਜੀ ਅਸੀਂ ਜਿਹੜਾ, ਔਰ UN ਰਾਈਟਸ ਚੀਫ ਟੈਲਸ ਇਜ਼ਰਾਈਲ ਟੂ ਸਟਾਪ ਦਾ ਕਾਰਨੇਜ ਐਜ਼ ਗਜ਼ਾ ਸਿਟੀ ਗਰਾਊਂਡ ਅਸਾਲਟ ਬਿਗਨਸ। ਉਹ ਕਹਿ ਰਹੇ ਨੇ ਬੰਦ ਕਰੋ। ਹੁਣ ਕੱਲਾ ਉਹੀ ਬੰਦ ਨਹੀਂ ਕੀਤਾ, ਇੱਧਰ 50 ਮੁਲਕ ਉਹਨਾਂ ਦੇ ਹੈਡ ਆਫ ਦਾ ਸਟੇਟ ਦਾ ਸ਼ੇਖ ਮਿਲ ਰਹੇ ਨੇ, ਤੇ ਅਮਰੀਕਾ ਦੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਇਜ਼ਰਾਈਲ ਪਹੁੰਚ ਜਾਂਦੇ ਨੇ। ਔਰ ਉਹ ਇਹਦੇ ਬਾਵਜੂਦ ਉਹ ਕਹਿੰਦੇ ਨੇ ਕਿ ਜੀ ਅਸੀਂ ਇਜ਼ਰਾਈਲ ਦੇ ਨਾਲ ਖੜੇ। ਔਰ ਇੱਧਰ ਸਾਰੇ ਇਸਲਾਮਿਕ ਮੁਲਕਾਂ ਦੇ ਵਾਲਿਆਂ ਨਾਲ ਵੀ ਇਹ ਕਰਦੇ ਨੇ ਕਿ ਜੀ ਜਰਾ ਠੰਡੇ ਰਹੋ। ਹੁਣ ਕਰਨਾ ਖਤਰਨਾਕ ਕੀ ਹੈ ਕਿਸੇ ਨੇ, ਹਾਲਾਂ ਜਦੋਂ ਤੁਸੀਂ ਦੇਖਦੇ ਹੋ ਬਹੁਤਿਆਂ ਨੂੰ, ਜਿਵੇਂ ਮੈਂ ਕਿਹਾ ਹੋਪਿੰਗ ਅਗੇਂਸਟ ਹੋਪ, ਕਿ ਜੀ ਕੁਛ ਉਹਦੇ 'ਚੋਂ ਨਿਕਲੇਗਾ। 50 ਮੁਲਕਾਂ ਦੇ ਇਸਲਾਮਿਕ ਉਮਾ ਜਿਹੜਾ ਉਹ ਇਕੱਠਾ ਹੋ ਰਿਹਾ ਹੈ, ਇਕੱਲਾ ਮਜ਼ਹਬੀ ਨਹੀਂ, ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਹੈ। ਇਜਿਪਟ ਵੱਡੀ ਪਾਵਰ ਹੈ, ਟਰਕੀ ਹੈ, ਪਾਕਿਸਤਾਨ ਨਿਊਕਲੀਅਰ ਪਾਵਰ ਹੈ। ਆ ਜਿਹੜੇ 4 ਵੱਡੇ ਸ਼ੇਖਡਮ ਨੇ, ਉਹਨਾਂ 'ਚ ਆਲਮੋਸਟ ਉਹਨਾਂ ਦੀ $6 ਟ੍ਰਿਲੀਅਨ ਦੀ ਇਕੋਨਮੀ ਹੈ। ਇਜ਼ਰਾਈਲ ਦੀ $250-300 ਬਿਲੀਅਨ 'ਤੇ ਜਾ ਕੇ ਮੁੱਕ ਜਾਂਦਾ ਕੰਮ। ਲੇਕਿਨ ਸਵਾਏ ਹੌਟ ਏਅਰ ਦੇ ਕੁਝ ਵੀ ਨਹੀਂ ਹੈ ਉਹਦੇ 'ਚ। ਇਹ ਜ਼ਰੂਰ ਆਇਆ ਜੀ ਜਿਵੇਂ ਨੈਟੋ ਹੈ, ਇਵੇਂ ਇਸਲਾਮਿਕ ਨੈਟੋ ਬਣੇ, ਫੌਜ ਤਿਆਰ ਹੋਏ, ਫਿਰੇ ਹੋਏ। ਉਹਨੇ ਇਜਿਪਟ ਨੇ ਕਿਹਾ ਜੀ ਪਹਿਲਾਂ ਸਾਡਾ ਹੋਏਗਾ ਚੀਫ, ਫਿਰ ਉਹਨੂੰ ਲੇਕਿਨ ਕੋਈ ਵੀ ਗਰਾਊਂਡ ਦੇ ਉੱਤੇ, ਜਾਂ ਤਾਂ ਸਾਨੂੰ ਨਹੀਂ ਪਤਾ ਇਹ ਹੈ, ਲੇਕਿਨ ਇਸ ਦੇ ਉਲਟ ਅਸੀਂ ਦੇਖਦੇ ਹਾਂ
ਕਿ ਬਿਆਨਬਾਜ਼ੀ, ਰੈਟਰਿਕ, ਕੰਡੈਮਨੇਬਲ, ਇਜ਼ਰਾਈਲ ਨੇ ਬਹੁਤ ਮਾੜਾ ਕੀਤਾ, ਅਸੀਂ ਇੰਨਾ ਵੀ ਨਹੀਂ ਕਰ ਸਕੇ। ਘੱਟੋ ਘੱਟ ਜਿਨ੍ਹਾਂ ਮੁਲਕਾਂ ਨੇ, ਕਿੰਨੇ 8-9 ਇਸਲਾਮਿਕ ਮੁਲਕ ਨੇ ਜਿਨ੍ਹਾਂ 'ਚ ਈਵਨ ਸੁਡਾਨ ਵੀ ਸ਼ਾਮਲ ਹੈ, ਮੋਰਾਕੋ ਵੀ ਹੈ, ਇਜਿਪਟ, ਜਿਨ੍ਹਾਂ ਨੇ ਮਾਨਤਾ ਦਿੱਤੀ ਹੋਈ ਹੈ ਇਜ਼ਰਾਈਲ ਨੂੰ। ਜੀ ਅਬਰਾਹਮੈਨਿਕ ਅਕੋਰਡ ਤਾਂ ਛੱਡੋ, ਵੀ ਉਹਨਾਂ ਨੂੰ ਕਹੋ ਜੀ ਸੱਦ ਲਓ ਆਪਣੇ, ਤੁਸੀਂ ਐਮਬੈਸੀਆਂ ਬੰਦ ਕਰੋ, ਉੱਥੋਂ ਕੌਂਸਲੇਟ ਬੰਦ ਕਰੋ ਕਿ ਬਈ ਅਸੀਂ ਨਹੀਂ ਕਰਦੇ। ਬਾਕੀ ਹੋਰ ਤਾਂ ਫੌਜ ਕਦੋਂ ਬਣਾਉਣੀ ਹੈ ਤੇ ਕਿਹੜੀ ਬਣਾਉਣੀ ਹੈ ਤੇ ਕਿਹਨੇ ਕੀ ਕਰਨਾ ਹੈ ਤਾਂ, ਲੇਕਿਨ ਇਹ ਮੈਨੂੰ ਇੱਕ, ਅਸੀਂ ਜਦੋਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਸਾਨੂੰ ਲੱਗਦਾ ਵੀ ਸਾਡੀ ਕੋਈ ਆਵਾਜ਼ ਨਹੀਂ, ਕੋਈ ਸਾਡਾ ਮੁਲਕ ਹੁੰਦਾ ਸਿੱਖਾਂ ਦਾ ਕਿਸੇ ਹੋਰ ਪਾਸੇ ਸਾਡੀ ਐਡਵੋਕੇਸੀ ਕਰਦਾ। ਪਰ ਜਦੋਂ ਮੈਂ ਇਹ ਹਾਲ ਦੇਖਦਾ ਕਿ ਵੀ 60-70% ਦੁਨੀਆ ਦੀ ਐਨਰਜੀ ਦੇ ਉੱਤੇ ਬੈਠੇ ਨੇ, ਯੈਲੋ ਗੋਲਡ ਦੇ ਉੱਤੇ, ਇੰਨਾ ਵੱਡਾ ਨੰਬਰ ਹੈ, 1.5-2 ਬਿਲੀਅਨ ਦੀ ਆਬਾਦੀ, ਕੋਈ ਛੋਟੀ ਆਬਾਦੀ ਨਹੀਂ ਹੈ। ਔਰ ਫਲਸਤੀਨ 'ਚ, ਕਸ਼ਮੀਰ 'ਚ ਵੀ ਤੁਸੀਂ ਖਲੋ ਵੀ ਨਹੀਂ ਸਕਦੇ ਆਪਣੇ ਲੋਕਾਂ ਦੇ ਨਾਲ। ਹੁਣ ਇਸ ਸਭ ਦੇ ਉੱਤੇ ਤਾਂ ਇਹਨਾਂ ਨੇ ਕੀ ਕਰਨਾ ਸੀ? ਜਦੋਂ ਮੈਂ ਅੱਜ ਉਹਦੀ ਸਟੇਟਮੈਂਟ ਦੇਖੀ, ਉਹਦੀ ਮਾਰਕੋ ਰੂਬੀਓ ਦੀ, ਕਤਰ US ਟੂ ਫਾਈਨਲਾਈਜ਼ ਐਨਹਾਂਸਡ ਡਿਫੈਂਸ ਕੋਆਪਰੇਸ਼ਨ ਐਗਰੀਮੈਂਟ। ਹੁਣ ਰੂਬੀਓ ਜਨਾਬ ਜਦੋਂ ਇੱਥੇ 50 ਮੁਲਕ ਇਕੱਠੇ ਹੋ ਰਹੇ ਨੇ, ਉਹ ਇਜ਼ਰਾਈਲ ਪਹੁੰਚ ਗਏ, ਵੇਲਿੰਗ ਵਾਲ 'ਚ ਵੀ ਪਹੁੰਚ ਗਏ, ਕਿਉਂਕਿ ਕੈਥੋਲਿਕ ਹੈ, ਉਹਨੇ ਆਪਣਾ ਵੀ ਉਹ ਸਾਰਾ ਜਿਹੜਾ ਸ਼ੋਅ ਕੀਤਾ ਸੋਲੀਡੈਰਿਟੀ, ਵੀ ਭਾਵੇਂ ਤੁਸੀਂ 50 ਉੱਥੇ ਬੈਠੇ ਹੋ, ਅਸੀਂ ਇਜ਼ਰਾਈਲ ਦੇ ਨਾਲ ਖੜੇ। ਵਾਪਸੀ ਤੇ ਕਤਰ ਆਇਆ ਮਾਰਕੋ ਰੂਬੀਓ, ਫਿਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਜਿਹੜਾ ਇਹ ਕਤਰ ਦੇ ਨਾਲ ਜਿਹੜਾ ਫਾਈਨਲ ਐਨਹਾਂਸਡ ਡਿਫੈਂਸ ਕੋਆਪਰੇਸ਼ਨ ਐਗਰੀਮੈਂਟ ਹੈ ਉਹ ਆਲਮੋਸਟ ਤਿਆਰ ਹੀ ਹੈ, ਔਰ ਅਸੀਂ ਜਿਹੜਾ ਉਹ ਇਸ ਦੇ ਉੱਤੇ ਦਸਤਖਤ ਕਰਾਂਗੇ। ਔਰ ਕਤਰ ਜਿਹੜਾ ਇਵੇਂ ਹੀ ਮੀਡੀਏਟ ਕਰੀ ਜਾਏ, ਉਹਦੇ ਹਮਾਸ ਔਰ ਇਜ਼ਰਾਈਲ ਦੇ ਵਿਚਾਲੇ ਸਿਰਫ ਉਹੀ ਨੇ ਜਿਹੜੇ ਇਹਨੂੰ ਮੀਡੀਏਟ ਕਰ ਸਕਦੇ ਨੇ। ਮਤਲਬ ਇਹ ਹੈ ਕਿ ਵੀ ਵੰਸ ਯੂ ਫੂਲ ਮੀ ਸ਼ੇਮ ਔਨ ਯੂ, ਟਵਾਈਸ ਯੂ ਫੂਲ ਮੀ ਸ਼ੇਮ ਔਨ ਮੀ, ਕਿ ਇੱਕ ਵਾਰੀ ਤਾਂ ਬਚ ਗਏ ਹਮਾਸ ਵਾਲੇ, ਵੀ ਹੁਣ ਫਿਰ ਕਿਤੇ ਇਕੱਠੇ ਕਰੋ ਨਾ, ਕਹੋ ਜੀ ਨਹੀਂ ਅਸੀਂ ਇਹ ਬਹੁਤ ਗਲਤੀ, ਹੁਣ ਨਹੀਂ ਹੋਏਗਾ ਦੁਬਾਰਾ, ਹੁਣ ਨਹੀਂ ਹੋਏਗਾ। ਤੇ ਜੇ ਤੁਸੀਂ ਉਸ ਸਾਰੇ 'ਚ ਇੱਕ ਸਿਟਿੰਗ ਡੱਕ ਬਣੇ ਹੋਏ ਹੋ, ਪੈਸਾ ਤੁਹਾਡੇ ਕੋਲ ਹੈ, 10,000 ਸੋਲਜਰ ਕਤਰ ਦੇ ਵਿੱਚ ਅਮਰੀਕਾ ਦੇ ਬੈਠੇ ਹੋਏ ਨੇ, ਵੱਡਾ ਬੇਸ ਹੈ ਡਿਫੈਂਸ ਦੇ, ਔਰ ਫਲਾਣੇ F-15 ਤੇ ਪੈਟਰੀਅਟ ਕਾਹਦੇ ਲਈ? ਜੇ ਤੁਹਾਨੂੰ ਕਿਸੇ ਨੇ ਕੋਈ ਸਿਗਨਲ ਨਹੀਂ ਦਿੱਤਾ ਕਿ ਭਾਈ ਉਹ ਅਟੈਕ ਕਰ ਰਹੇ ਨੇ, ਆ ਕੇ ਉਹਨਾਂ ਨੇ ਕਰਨਾ, ਤੇ ਇਹ ਸਾਰੇ ਦਾ ਸੋ ਇਹੀ ਹੁੰਦਾ ਕਿ ਵੀ ਜਦੋਂ ਬੇਗੈਰਤੀ ਇਸ ਹੱਦ ਤੱਕ ਚਲੀ ਜਾਂਦੀ ਹੈ ਕਿ ਵੀ ਤੁਹਾਡੇ ਹਿੱਤ ਜੁੜੇ ਹੋਏ ਨੇ, ਤੁਹਾਡੇ ਸ਼ੇਖੜਾਂ ਉਹਦੇ 'ਤੇ ਖੜੇ ਨੇ, ਤੁਹਾਨੂੰ ਤੁਹਾਡੇ ਪੈਸੇ ਇੱਥੇ ਪਏ ਹੋਏ ਨੇ, ਔਰ ਤੁਸੀਂ ਇਹ ਆਸ਼ੀ ਤੋਂ ਬਿਨਾਂ ਕੋਈ ਮਜ਼ਹਬ ਦੇ ਨਾਂ ਥੱਲੇ, ਠੀਕ ਹੈ ਪਹਿਰਾਵੇ ਬੜੇ ਤੁਸੀਂ ਜਿਹੜੇ ਨੇ ਉਹ ਵੰਨ-ਸਵੰਨੇ ਪਾਏ ਹੋਣਗੇ ਦੱਸਣ ਦੇ ਲਈ ਵੀ ਤੁਸੀਂ ਬੜੇ ਡਿਵਾਊਟ ਮੁਸਲਮਾਨ ਹੋ, ਪਰ ਇਹ ਬੇਗੈਰਤੀ ਹੈ। ਤੇ ਜਦੋਂ ਕੌਮਾਂ ਬੇਗੈਰਤ ਹੁੰਦੀਆਂ ਨੇ, ਅਸੀਂ ਆਪਣਿਆਂ ਨੂੰ ਵੀ ਕਹਿੰਦੇ ਹਾਂ, ਤੇ ਫਿਰ ਇਵੇਂ ਹੀ ਹੁੰਦਾ। ਫਿਰ ਭਾਵੇਂ ਕੋਈ ਵੀ ਹੱਕ ਕੇ ਜਿਹੜਾ ਕਿਤੇ ਨੂੰ ਲੈ ਜਾਏ, ਇਹੀ ਹਾਲ ਇਸ ਵੇਲੇ ਇਹਨਾਂ ਸਾਰੇ ਜਿਹੜੇ ਰੂਲਰ ਨੇ। ਹਾਂ, ਆਮ ਲੋਕ ਜਿਹੜੇ ਨੇ ਉਹ ਦੁਖੀ ਵੀ ਨੇ, ਮਹਿਸੂਸ ਵੀ ਕਰਦੇ ਨੇ, ਕੁਛ ਕਰਨਾ ਵੀ ਚਾਹੁੰਦੇ ਨੇ, ਪਰ ਉਹਨਾਂ ਦੇ ਪੱਲੇ ਕੁਛ ਨਹੀਂ ਹੈ। ਤੇ ਜਿਨ੍ਹਾਂ ਦੇ ਕੋਲ ਕੁਛ ਹੈ, ਉਹ ਉਹਨਾਂ ਨੇ ਆਪਣੀ ਗੈਰਤ ਵੇਚੀ ਹੋਈ ਹੈ। ਜੀ ਰਾਠਾ, ਤੁਹਾਡਾ ਬਹੁਤ ਸ਼ੁਕਰੀਆ। ਸੋ ਥੈਨ ਬ੍ਰੇਕ ਫਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।